ਪੰਜਾਬੀ ਰੇਡੀਓ USA ਸੁਣਨ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਰੋਤਿਓ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਜੀ ਬਲਤੇਜ ਪੰਨੂ ਜੀ ਤੇ ਦੱਸਦੇ ਨੇ ਸਾਨੂੰ ਪੰਜਾਬ ਤੋਂ ਭਾਰਤ ਤੋਂ ਖਬਰਾਂ। ਤੇ ਸਾਡੇ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਨੰਬਰ 408-272-2500, ਗੁਰਦੀਪ ਸਿੰਘ ਬਿਰਦੀ ਜੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸੈਲਮੇ ਤੋਂ, ਬਹਾਦਰ ਸਿੰਘ ਗਿੱਲ ਫਾਊਲਰ ਤੋਂ, ਰਣਵੀਰ ਸਿੰਘ ਰਾਣਾ ਬੇਕਰਸਫੀਲਡ ਤੋਂ, ਸੁਰਿੰਦਰ ਸਿੰਘ ਚੌਹਾਨ ਜੀ ਬੇਕਰਸਫੀਲਡ ਤੋਂ, ਸਤਨਾਮ ਸਿੰਘ ਬੇਕਰਸਫੀਲਡ ਤੋਂ, ਸੁਖਚੈਨ ਸਿੰਘ ਬੇਕਰਸਫੀਲਡ ਤੋਂ, ਸ਼ਿਕਾਗੋ ਪੀਜ਼ਾ ਵਿਦ ਅ ਟਵਿਸਟ ਜਿੱਥੋਂ ਹਰ ਤਰ੍ਹਾਂ ਦੇ ਵੈੱਜ ਨੋਨ ਵੈੱਜ ਇੰਡੀਅਨ ਸਟਾਈਲ ਪੀਜ਼ੇ ਔਡਰ ਕਰ ਸਕਦੇ ਹੋ। ਇਹਨਾਂ ਦੇ ਸਵਾਦ ਲੈ ਸਕਦੇ ਹੋ ਜੀ। ਪੀਜ਼ੇ ਦਾ ਔਡਰ ਕਰਨ ਲਈ ਵਿਜ਼ਿਟ ਕਰੋ www.chicagopizzatwist.com। ਅਤੇ ਸਾਡੇ ਨਾਲ ਬਲਤੇਜ ਪੰਨੂ ਜੀ ਜੁੜ ਚੁੱਕੇ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪ੍ਰੋਗਰਾਮ 'ਚ। ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਖਬਰਾਂ ਵੱਲ ਨਜ਼ਰ ਮਾਰੀਏ ਜੀ। ਅੱਜ ਦੀ ਪਹਿਲੀ ਖਬਰ, ਸਿਆਸੀ ਡਰਾਮਾ, ਡੋਪ ਟੈਸਟਾਂ ਵਾਸਤੇ ਸਰਕਾਰੀ ਹਸਪਤਾਲਾਂ ਵੱਲ ਨੂੰ ਨਿਕਲੇ ਲੋਕ। ਜੀ ਐਕਚੁਅਲੀ ਇਹ ਜੋ ਕੁਛ ਚੱਲ ਰਿਹਾ ਪਿਛਲੇ 2 ਦਿਨ ਤੋਂ, ਇਹ ਖਬਰਾਂ ਨੂੰ ਮੋੜਾ ਦੇਣ ਦੀ ਕੋਸ਼ਿਸ਼ ਹੈ ਕਿ ਜਿਹੜਾ ਮੁਹਿੰਮ ਜਿਹੜੀ ਚੱਲ ਰਹੀ ਹੈ ਕਿ ਉਹਦੀਆਂ ਖਬਰਾਂ ਛੋਟੀਆਂ ਕੀਤੀਆਂ ਜਾਣ, ਕਿਉਂਕਿ ਉਹਦੀਆਂ ਖਬਰਾਂ ਬਹੁਤ ਵੱਡੇ ਰੂਪ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਸੀ, ਜਿਹਦੇ ਕਰਕੇ ਇਹ ਡਰਾਮਾ ਜਿਹੜਾ ਜੀ ਉਹ ਰਚਿਆ ਜਾ ਰਿਹਾ। ਭਲਾ ਜਿਹੜੇ ਸਿਆਸੀ ਲੋਕ ਨੇ ਉਹਨਾਂ ਦੇ ਡੋਪ ਟੈਸਟ ਦਾ ਪੰਜਾਬ ਦੇ ਗਲੀ ਗਲੀ ਦੇ ਵਿੱਚ ਵਿਕ ਰਹੇ ਨਸ਼ਿਆਂ ਦੇ ਨਾਲ ਕੀ ਲਿੰਕ ਹੈ, ਕਿਸੇ ਨੂੰ ਸਮਝ ਨਹੀਂ ਆ ਰਹੀ ਇਹ ਗੱਲ। ਪਰ ਇਹ ਸਿਆਸੀ ਲੋਕ ਜਿਹੜੇ ਆ ਉਹ ਇੱਕ ਦੂਜੇ ਤੋਂ ਮੂਹਰੇ ਹੋ ਕੇ ਜਿਹੜਾ ਉਹ ਭੱਜਣੇ ਸ਼ੁਰੂ ਹੋ ਗਏ ਨੇ ਹਸਪਤਾਲਾਂ ਵੱਲੋਂ। ਪਹਿਲਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜੇ ਕੈਬਨਿਟ ਮੰਤਰੀ ਨੇ ਤੇ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਗਏ ਸੀ। ਮੁੜ ਕੇ ਹੁਣ ਰਾਣਾ KP ਸਿੰਘ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਉਹ ਗਏ, ਗੁਰਜੀਤ ਸਿੰਘ ਔਜਲਾ ਜਿਹੜੇ ਮੈਂਬਰ ਪਾਰਲੀਮੈਂਟ ਨੇ ਅੰਮ੍ਰਿਤਸਰ ਤੋਂ ਉਹ ਗਏ, ਆਮ ਆਦਮੀ ਪਾਰਟੀ ਦੇ ਅਮਰਜੀਤ ਸਿੰਘ ਸੰਦੋਆ ਹੋਰੀ ਵੀ ਪਿੱਛੇ ਨਹੀਂ ਰਹੇ, ਰਵਨੀਤ ਸਿੰਘ ਬਿੱਟੂ ਹੋਰੀ ਵੀ ਜਿਹੜੇ ਜੀ ਉਹ ਚਲੇ ਗਏ। ਜਦੋਂ ਕਿ ਇਹ ਵੀ ਕਿਹਾ ਜਾ ਰਿਹਾ ਕਿ ਲੋਕਾਂ ਦੀ ਕਿੱਟਾਂ ਜਿਹੜੀਆਂ ਸੀਗੀਆਂ ਇਹ ਡੋਪ ਟੈਸਟ ਵਾਲੀਆਂ ਮੁੱਕ ਗਈਆਂ, ਪਰ ਰਵਨੀਤ ਸਿੰਘ ਬਿੱਟੂ ਹੋਰਾਂ ਦਾ ਡੋਪ ਟੈਸਟ ਜਿਹੜਾ ਸੀ ਉਹ VIP ਕੋਟੇ ਦੇ ਵਿੱਚ ਹੋਇਆ। ਲੋਕਾਂ ਕੋਲੋਂ 1500 ਫੀਸ ਤੇ ਲੋਕ ਸਭਾ ਮੈਂਬਰ ਦੇ ਕੋਲੋਂ 1000 ਰੁਪਈਆ ਫੀਸ ਜਿਹੜੀ ਆ ਜੀ ਉਹ ਲਈ ਜਾ ਰਹੀ ਹੈ। ਇਹ 4 ਚੁਫੇਰੇ ਸਮਝ ਨਹੀਂ ਜਿਹੜਾ ਜੀ ਉਹ ਆ ਰਹੀ ਕਿ ਇਹ ਜਿਹੜੇ ਸਿਆਸੀ ਲੋਕ ਨੇ ਉਹ ਟਰਨ ਦੇਣ ਦੇ ਵਾਸਤੇ ਕਿੰਨੇ ਜਿਹੜਾ ਜੀ ਉਹ ਯਤਨਸ਼ੀਲ ਨੇ। ਇਹਦੇ ਵਿੱਚ ਨਾ ਤਾਂ ਜਿਹੜੀ ਸੱਤਾਧਾਰੀ ਧਿਰ ਆ ਉਹ ਪਿੱਛੇ ਆ, ਨਾ ਇਹਦੇ ਵਿੱਚ ਵਿਰੋਧੀ ਧਿਰ ਪਿੱਛੇ ਆ। ਵਿਰੋਧੀ ਧਿਰ ਵੀ ਮੂਹਰੇ ਹੋ ਕੇ ਇਹ ਜਿਹੜਾ ਵੀ ਕਰ ਰਹੀ, ਜਦੋਂ ਕਿ ਵਿਰੋਧੀ ਧਿਰ ਦਾ ਇਹ ਡਿਊਟੀ ਬਣਦੀ ਸੀਗੀ ਕਿ ਉਹ ਇਸ ਫੈਸਲੇ ਨੂੰ ਕੱਟਦੀ ਕਿ ਜਿਹੜੇ ਸਿਆਸੀ ਲੋਕ ਨੇ ਉਹਨਾਂ ਦੇ ਇਸ ਸੋ ਕਾਲਡ ਡੋਪ ਟੈਸਟ ਦਾ ਜਿਹੜਾ ਵੀ ਉਹ ਕੀ ਫਾਇਦਾ ਹੈ, ਇਹਦੇ ਨਾਲ ਕੀ ਪੰਜਾਬ ਦੇ ਵਿੱਚ ਹੋ ਰਹੀਆਂ ਨਸ਼ੇ ਦੇ ਨਾਲ ਮੌਤਾਂ ਰੁਕ ਜਾਣਗੀਆਂ? ਇਹ ਸਵਾਲ ਨਾ ਦੇ ਵਿੱਚ ਹੈ। ਪਰ ਸਿਆਸੀ ਲੋਕ ਖਬਰਾਂ ਬਚਾਉਣ ਦੇ ਵਾਸਤੇ ਤੇ ਮੁਹਿੰਮ ਦੀਆਂ ਖਬਰਾਂ ਘਟਾਉਣ ਦੇ ਵਾਸਤੇ ਪੂਰੇ ਯਤਨਸ਼ੀਲ ਨੇ ਜੀ। ਤੇ ਨਸ਼ਿਆਂ ਦੇ ਨਾਲ ਮੌਤਾਂ ਅਜੇ ਵੀ ਜਾਰੀ। ਅੰਮ੍ਰਿਤਸਰ ਦੇ ਪਿੰਡ ਕਲੇਰ ਘੁੰਮਣ ਤੇ ਸ਼ਹਿਜ਼ਾਦਾ ਦੇ ਵਿੱਚ 2 ਮੁੰਡੇ ਜਿਹੜੇ ਨਸ਼ਿਆਂ ਦੇ ਕਰਕੇ ਮੌਤਾਂ ਹੋਈਆਂ ਸੀ। ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ SHO ਪੱਧਰ ਦੇ ਅਧਿਕਾਰੀ ਤੇ 2 ਸਹਾਇਕ ਸਬ ਇੰਸਪੈਕਟਰਾਂ ਨੂੰ ਮੁਅੱਤਲ ਜਿਹੜਾ ਜੀ ਉਹ ਕਰ ਦਿੱਤਾ ਗਿਆ। ਇਹਦੇ ਸੰਬੰਧੀ 2 ਕੇਸ ਦਰਜ ਕੀਤੇ ਗਏ ਆ, ਜਦੋਂ ਇੱਕ ਕੇਸ 24 ਜੂਨ ਨੂੰ ਜਿਹੜਾ ਜੀ ਉਹ ਦਰਜ ਹੋਇਆ ਸੀਗਾ। ਜਿਹੜੀ ਮੌਤ ਇੱਥੇ ਖਡੂਰ ਸਾਹਿਬ ਦੇ ਵਿੱਚ ਹੋਈ ਸੀਗੀ ਉਹ ਇੱਕ ਨਵਾਂ ਟਰਨ ਲੈ ਰਹੀ ਹੈ। ਜਿਹੜੀ ਪੁਲਿਸ ਹੈ ਉਹ ਇਹ ਕਹਿੰਦੀ ਆ ਕਿ ਇਹ ਬਿਮਾਰੀ ਦੇ ਨਾਲ ਪੀੜਤ ਸੀਗਾ, ਜਿਹਦੇ ਕਰਕੇ ਦਵਾਈ ਨਾਲ ਇਹਦੀ ਮੌਤ ਹੋਈ ਆ। ਉਹਦੇ ਘਰ ਵਾਲੇ ਜਿਹੜੇ ਆ ਉਹ ਨਸ਼ਾ ਵੀ ਦਿਖਾਈ ਜਾਂਦੇ ਆ ਕਿ ਇਸ ਨਸ਼ੇ ਦੇ ਨਾਲ ਮੌਤ ਹੋਈ ਆ। ਉਹ ਕਹਿੰਦੇ ਟੀਕਾ ਅਸੀਂ ਆਪ ਕੁੱਟਿਆ ਪੁੱਤ ਦੀ ਬਾਂਹ ਦੇ ਵਿੱਚੋਂ। ਪੁਲਿਸ ਜਿਹੜੀ ਆ ਉਹ ਕਾਰਵਾਈ ਇਹ ਕਰਨਾ ਚਾਹੁੰਦੀ ਆ ਕਿ ਨਸ਼ੇ ਦੇ ਨਾਲ ਮੌਤ ਨਹੀਂ ਹੋਈ। ਤੁਸੀਂ ਦੇਖੋ ਕਿਹੜੇ ਤਰੀਕੇ ਦੇ ਨਾਲ ਇਹ ਦੱਬਣ ਦੇ ਵਾਸਤੇ ਜਿਹੜੀਆਂ ਦੀ ਉਹ ਪੁਲਿਸ ਕੋਸ਼ਿਸ਼ ਕਰ ਰਹੀ ਆ ਕਿ ਉਹਨਾਂ ਦੇ ਏਰੀਏ ਦੇ ਵਿੱਚ ਇਹ ਮੌਤਾਂ ਜਿਹੜੀਆਂ ਦੀ ਉਹ ਪਤਾ ਹੀ ਨਾ ਲੱਗਣ। ਕੀ ਇਸ ਤਰੀਕੇ ਦੇ ਨਾਲ ਇਸ ਸਮੱਸਿਆ ਦਾ ਹੱਲ ਜਿਹੜਾ ਉਹ ਨਿਕਲ ਆਊਗਾ? ਇਹ ਜਿਹੜੀ ਜੀ ਉਹ ਸੋਚਣ ਸਮਝਣ ਵਾਲੀ ਗੱਲ ਹੈ। ਪਿਛਲੀ ਸਰਕਾਰ ਜਿਹੜੀ ਸੀ ਉਹ ਕਹਿੰਦੀ ਸੀ ਪੰਜਾਬ 'ਚ ਨਸ਼ਾ ਹੀ ਹੈ ਨਹੀਂ। ਉਹਨਾਂ ਦਾ ਪੂਰਾ ਜ਼ੋਰ ਇਸ ਗੱਲ ਦੇ ਵਾਸਤੇ ਲੱਗਿਆ ਰਿਹਾ ਕਿ ਪੰਜਾਬ ਨੂੰ ਬਦਨਾਮ ਕਰਨ ਵਾਲੇ ਜਿਹੜੇ ਲੋਕ ਆ ਉਹ ਇਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਨਸ਼ਾ। ਔਰ ਉਹਨਾਂ ਨੇ ਇੱਕ ਗਾਇਕ ਨੂੰ ਵੀ ਵਰਤਿਆ ਜਿਹਨੇ ਇੱਕ ਮੁਹਿੰਮ ਚਲਾ ਮਾਰੀ ਸੀਗੀ ਉਦੋਂ ਕਿ ਡੋਂਟ ਡੀਫੇਮ ਪੰਜਾਬ। ਔਰ ਇਹ ਜਿਹੜੀ ਮੁਹਿੰਮ ਸੀ ਇਹਨੂੰ ਜ਼ੋਰ ਸ਼ੋਰ ਨਾਲ ਪਿਛਲੀ ਸਰਕਾਰ ਪ੍ਰਚਾਰਦੀ ਰਹੀ। ਹੁਣ ਸਰਕਾਰ ਤਾਂ ਮੰਨੀ ਜਾਂਦੀ ਆ ਕਿ ਮੌਤਾਂ ਜਿਹੜੀਆਂ ਨਸ਼ੇ ਦੇ ਨਾਲ ਹੋ ਰਹੀਆਂ ਨੇ। ਸਰਕਾਰ ਲਗਾਤਾਰ ਫੈਸਲੇ ਵੀ ਕੁਝ ਜਿਹੜੇ ਆ ਉਹ ਲੈ ਰਹੀ ਆ। ਪੁਲਿਸ ਜਿਹੜੀ ਆ ਉਹ ਦੇਖੋ ਉਹ ਮੰਨਣ ਦੇ ਵਾਸਤੇ ਤਿਆਰ ਨਹੀਂ।
ਉਹ ਧੱਕੇ ਦੇ ਨਾਲ ਇਹ ਕਹਿ ਰਹੀ ਹੈ ਕਿ ਮੌਤ ਜਿਹੜੀਆਂ ਉਹ ਟੀਕੇ ਦੇ ਨਾਲ ਨਹੀਂ ਹੋਈਆਂ। ਪਹਿਲਾਂ ਪੇਰੈਂਟਸ ਨਹੀਂ ਸੀ ਮੰਨਦੇ, ਉਹ ਕਹਿੰਦੇ ਸੀ ਸਾਇਲੈਂਟ ਹਾਰਟ ਅਟੈਕ, ਹੁਣ ਪੇਰੈਂਟਸ ਮੰਨ ਰਹੇ ਆ ਮੌਤ ਜਿਹੜੀ ਉਹ ਟੀਕਿਆਂ ਦੇ ਨਾਲ ਹੋ ਰਹੀ ਹੈ। ਹਿਮਾਚਲ ਪ੍ਰਦੇਸ਼ ਦੇ ਕਸਬਾ ਮੀਲਵਾ ਦੇ ਵਿੱਚ ਵਿਕਦੇ ਨਸ਼ੇ ਨੇ ਦਸੂਹਾ ਨੇੜਲਾ ਪਿੰਡ ਹੈ ਸਗਲਾ, ਉੱਥੇ ਇੱਕ ਵਿਧਵਾ ਔਰਤ ਦੇ ਨੌਜਵਾਨ ਇਕੱਲੇ ਪੁੱਤ ਦੀ ਜਾਨ ਜਿਹੜੀ ਹੈ ਜੀ ਉਹ ਲੈ ਰਹੀ ਹੈ। ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਉਹਦੇ ਸਾਥੀ ਨੇ ਕਬੂਲਿਆ ਕਿ ਉਹ ਨਸ਼ਾ ਕਰਨ ਗਏ ਸੀ, ਵੱਧ ਨਸ਼ਾ ਲੈਣ ਕਰਕੇ ਉਹਦੇ ਸਾਥੀ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਗਲੀ ਸੜੀ ਲਾਸ਼ ਜਿਹੜੀ ਆ ਮੀਰਥਲ ਦੇ ਨੇੜੇ ਬਰਾਮਦ ਕਰਕੇ ਪੋਸਟਮਾਰਟਮ ਦੇ ਵਾਸਤੇ ਜਿਹੜੀ ਆ ਉਹ ਭੇਜੀ ਆ। ਮ੍ਰਿਤਕ ਹਰਪ੍ਰੀਤ 22 ਸਾਲਾਂ ਦਾ ਸੀਗਾ। ਉਹਦੀ ਵਿਧਵਾ ਮਾਂ ਰਜਿੰਦਰ ਕੌਰ ਨੇ ਦੱਸਿਆ 1 ਜੁਲਾਈ ਨੂੰ ਉਹਦਾ ਮੁੰਡਾ ਆਪਣੇ ਦੋਸਤ ਸੁਰਜੀਤ ਸਿੰਘ ਸੁੱਖਾ ਜਿਹੜਾ ਸੱਗਲਾਂ ਦਾ ਰਹਿਣ ਵਾਲਾ ਉਹਦੇ ਨਾਲ ਕਿਤੇ ਗਿਆ ਸੀਗਾ, ਵਾਪਸ ਨਹੀਂ ਆਇਆ। ਉਹਦੀ ਡੈੱਡ ਬੋਡੀ ਜਿਹੜੀ ਲੱਭੀ ਆ, ਪਹਿਲਾਂ ਤਾਂ ਉਹ ਮੰਨਦਾ ਨਹੀਂ ਸੀ ਉਹਦਾ ਸਾਥੀ ਕਿ ਮੇਰੇ ਨਾਲ ਸੀ, ਜਦੋਂ ਕਿ CCTV ਕੈਮਰਿਆਂ ਦੀ ਕੁਝ ਫੁਟੇਜ ਜਦੋਂ ਸਾਹਮਣੇ ਆ ਗਈ ਤਾਂ ਉਹਨੂੰ ਜਿਹੜਾ ਉਹ ਮੰਨਣਾ ਪੈ ਗਿਆ ਕਿ ਆਹ ਗੱਲ ਹੈ। ਜਿਹੜੇ ਰਾਮਾ ਮੰਡੀ ਦੇ ਨੇੜੇ ਤੇੜੇ ਜਿਹੜੇ ਏਰੀਆਜ਼ ਨੇ ਉੱਥੇ ਵੀ ਮੌਤਾਂ ਜਿਹੜੀਆਂ ਲਗਾਤਾਰ ਹੋ ਰਹੀਆਂ ਨੇ, ਜਦੋਂ ਕਿ ਮਾਪੇ ਜਿਹੜੇ ਆ ਉਹ ਸੱਚ ਦੇ ਉੱਤੇ ਪਰਦਾ ਪਾਉਣ ਦੇ ਵਾਸਤੇ ਮਜਬੂਰ ਨੇ, ਉਹ ਦੱਸ ਨਹੀਂ ਰਹੇ ਜੀ। ਨਸ਼ੇ ਦੀ ਤੋੜ ਕਰਕੇ ਨਸ਼ੇੜੀਆਂ ਦੀ ਹਾਲਤ ਜਿਹੜੀ ਆ ਜੀ ਉਹ ਤਰਸਯੋਗ ਬਣੀ ਹੋਈ ਹੈ। ਹੁਣ ਤੋਂ ਕੁਝ ਸਮਾਂ ਪਹਿਲਾਂ ਜਿਹੜੇ ਹੈਲਥ ਮਿਨਿਸਟਰ ਆ ਉਹਨਾਂ ਨੇ ਡਾਇਰੈਕਸ਼ਨ ਕੁਝ ਜਾਰੀ ਕੀਤੀਆਂ ਨੇ, ਸਾਰੇ ਹਸਪਤਾਲਾਂ ਨੂੰ ਐਮਰਜੈਂਸੀ ਡਿਕਲੇਅਰ ਕਰ ਦਿੱਤਾ ਗਿਆ। ਇਹ ਕਿਹਾ ਗਿਆ ਕਿ ਜੇ ਕੋਈ ਨਸ਼ਾ ਕਰਦਾ ਵਿਅਕਤੀ ਹਸਪੀਟਲ ਦੇ ਵਿੱਚ ਇਲਾਜ ਕਰਨ ਆਉਂਦਾ ਹੈ, ਪਹਿਲ ਦੇ ਆਧਾਰ ਦੇ ਉੱਤੇ ਉਹਦਾ ਇਲਾਜ ਕੀਤਾ ਜਾਵੇ। ਇਹ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ, ਕੋਈ ਹਸਪੀਟਲ ਜਿਹੜਾ ਉਹ ਨਾ ਕਰੂਗਾ ਤਾਂ CMO ਜਵਾਬਦੇਹ ਹੋਊਗਾ। CMO ਦੀ ਜਿਹੜੀ ਖਚਾਈ ਹੈ ਉਹ ਸਰਕਾਰ ਕਰੂਗੀ, ਕਿਉਂਕਿ ਜਿੰਨੇ ਨਸ਼ਾ ਛਡਾਊ ਸੈਂਟਰ ਨੇ ਉਹਨਾਂ ਦੇ ਵਿੱਚ ਲਾਈਨਾਂ ਜਿਹੜੀਆਂ ਦੀ ਉਹ ਲੱਗਣੀਆਂ ਸ਼ੁਰੂ ਹੋ ਗਈਆਂ ਨੇ 2 ਦਿਨ ਤੋਂ, ਜਿਹੜੇ ਨਸ਼ਾ ਕਰਨ ਵਾਲੇ ਲੋਕ ਨੇ। ਇਸ ਕਰਕੇ ਐਮਰਜੈਂਸੀ ਡਿਕਲੇਅਰ ਜਿਹੜੀ ਹੈ ਜੀ ਉਹ ਪੰਜਾਬ ਸਰਕਾਰ ਨੂੰ ਤੁਰੰਤ ਕਰਨੀ ਬਣਦੀ ਹੈ ਜੇ ਇਹਨਾਂ ਨੂੰ ਜਿਹੜਾ ਜੀ ਉਹ ਬਚਾਉਣਾ, ਕਿਉਂਕਿ ਇਹ ਆਪ ਛੱਡਣ ਆ ਰਹੇ ਨੇ। ਇਸ ਕਰਕੇ ਚਾਂਸ ਬਹੁਤ ਜ਼ਿਆਦਾ ਹੈ ਕਿ ਇਹ ਛੱਡ ਸਕਦੇ ਆ। ਜਦੋਂ ਕੋਈ ਆਪ ਛੱਡਣ ਲਈ ਆਵੇ ਤਾਂ 50% ਤਕਰੀਬਨ ਉਹ ਛੱਡ ਚੁੱਕਾ ਜਿਹੜਾ ਜੀ ਉਹ ਹੁੰਦਾ। ਹੁਣ ਅੱਗੋਂ ਸਰਕਾਰ ਦੇ ਉੱਤੇ ਨਿਰਭਰ ਹੈ ਕਿ ਕਿੰਨਾ ਸਖਤੀ ਦੇ ਨਾਲ ਇਹ ਫੈਸਲਾ ਲਾਗੂ ਕਰਦੀ ਹੈ ਕਿ ਪੰਜਾਬ ਦੇ ਵਿੱਚ ਇਹ ਐਮਰਜੈਂਸੀ ਹੈ ਔਰ ਤੁਰੰਤ ਇਹਨਾਂ ਦਾ ਇਲਾਜ ਜਿਹੜਾ ਉਹ ਕਰਨਾ ਚਾਹੀਦਾ ਜੀ। ਤੇ ਚਿੱਟੇ ਨੇ ਭੰਨੇ ਸਰਕਾਰੀ ਗੋਲੀ ਤੇ ਲੱਗੇ। ਪੰਜਾਬ ਦੇ ਵਿੱਚ ਜਿਹੜੇ ਚਿੱਟੇ ਦੇ ਭੰਨੇ ਲੋਕ ਨੇ ਜੀ ਉਹ ਹੁਣ ਸਰਕਾਰੀ ਗੋਲੀ ਦੇ ਉੱਤੇ ਤਕਰੀਬਨ ਗਿੱਝ ਗਏ ਆ। ਇੱਕਦਮ ਬਿਪਰੋਨੋਰਫਿਨ ਗੋਲੀ ਦੀ ਮੰਗ ਅਸਮਾਨ ਤੇ ਜਾ ਚੜੀ ਆ। ਗੱਠਜੋੜ ਸਰਕਾਰ ਦੇ ਸਮੇਂ ਨਸ਼ੇੜੀ ਟ੍ਰੈਮਾਡੋਲ ਦੀ ਚਾਕ ਤੇ ਲੱਗੇ ਸੀਗੇ। ਪਿਛਲੀ ਜਿਹੜੀ ਸੀਗੀ ਸਿਹਤ ਮਹਿਕਮੇ ਨੇ ਹੁਣ ਡਰੱਗ ਸਟੋਰਾਂ 'ਚ ਬਿਪਰੋਨੋਰਫਿਨ ਦੀ ਖੇਪ ਭੇਜ ਦਿੱਤੀ ਆ। ਆਮ ਬੋਲਚਾਲ ਦੀ ਭਾਸ਼ਾ 'ਚ ਬਿਪਰੋਨੋਰਫਿਨ ਨੂੰ ਜੀਭ ਥੱਲੇ ਰੱਖਣ ਵਾਲੀ ਗੋਲੀ ਕਹਿੰਦੇ ਆ, ਜਿਹਦੀ ਸਿਰਫ ਸਰਕਾਰੀ ਸਪਲਾਈ ਹੈ। ਸਿਹਤ ਵਿਭਾਗ ਦੇ ਓਟ ਸੈਂਟਰਾਂ 'ਚ ਇਹ ਸਰਕਾਰੀ ਗੋਲੀ ਮੁਫਤ ਖਵਾਈ ਜਾਂਦੀ ਆ। ਇਹਨਾਂ ਸੈਂਟਰਾਂ ਦੇ ਵਿੱਚ ਮੁਲਾਜ਼ਮ ਖੁਦ ਨਸ਼ੇੜੀਆਂ ਦੀ ਜੀਭ ਹੇਠਾਂ ਇਸ ਗੋਲੀ ਨੂੰ ਰੱਖਦੇ ਆ। ਮਾਝੇ ਦੇ ਵਿੱਚ ਟ੍ਰੈਮਾਡੋਲ ਤੇ ਬਿਪਰੋਨੋਰਫਿਨ ਦੀ ਮੰਗ ਬਹੁਤ ਵੱਧ ਗਈ ਆ। ਨਸ਼ਾ ਛੁਡਾਊ ਸੈਂਟਰ ਬਠਿੰਡਾ ਦੇ ਜਿਹੜੇ ਡਾਕਟਰ ਨੇ ਉਹ ਕਹਿੰਦੇ ਆ ਕਿ ਬਠਿੰਡਾ ਦੇ ਓਟ ਸੈਂਟਰ ਦੇ ਵਿੱਚ ਬਿਪਰੋਨੋਰਫਿਨ ਦੀਆਂ 300 ਗੋਲੀਆਂ ਦੀ ਰੋਜ਼ਾਨਾ ਦੀ ਲਾਗਤ ਹੈ ਜਿਹੜੀ ਨਸ਼ੇੜੀਆਂ ਦੀ ਤੋੜ ਭੰਨਦੀ ਆ। ਉਹ ਇਹ ਵੀ ਕਹਿੰਦੇ ਆ ਕਿ ਗੋਲੀ ਨਸ਼ੇੜੀ ਨੂੰ ਘਰ ਲਿਜਾਣ ਵਾਸਤੇ ਨਹੀਂ ਦਿੱਤੀ ਜਾਂਦੀ, ਬਲਕਿ ਖੁਦ ਸਿਹਤ ਮੁਲਾਜ਼ਮ ਆਪਣੀ ਹਾਜ਼ਰੀ ਦੇ ਵਿੱਚ ਨਸ਼ੇੜੀ ਨੂੰ ਦਿੰਦੇ ਆ। ਬਠਿੰਡਾ ਜ਼ਿਲ੍ਹੇ ਦੇ ਓਟ ਸੈਂਟਰਾਂ ਦੇ ਵਿੱਚ ਹੁਣ ਤੱਕ 196 ਨਸ਼ੇੜੀ ਰਜਿਸਟਰਡ ਹੋਏ ਆ। ਪੰਜਾਬ 'ਚ ਸਭ ਤੋਂ ਉੱਪਰ ਧਾਰਮਿਕ ਡਿਸਟ੍ਰਿਕਟ ਤਰਨਤਾਰਨ ਤੇ ਸਿੱਖੀ ਦਾ ਧੁਰਾ ਕਹੇ ਜਾਂਦੇ ਅੰਮ੍ਰਿਤਸਰ ਜ਼ਿਲ੍ਹਾ, ਜਿੱਥੇ ਇਹਨਾਂ ਗੋਲੀਆਂ ਦੀ ਲਾਗਤ ਸਭ ਤੋਂ ਵੱਧ ਹੈ। ਕੈਪਟਨ ਸਰਕਾਰ ਦੇ ਵੱਲੋਂ ਨਸ਼ਿਆਂ ਖਿਲਾਫ ਕੀਤੀ ਸਖਤੀ ਤੋਂ ਮਗਰੋਂ ਇਹ ਸਰਕਾਰੀ ਗੋਲੀ ਦੀ ਜਿਹੜੀ ਹੈ ਉਹ ਮੰਗ ਵਧੀ ਆ। ਤਰਨਤਾਰਨ ਡਿਸਟ੍ਰਿਕਟ ਦੇ ਓਟ ਸੈਂਟਰਾਂ ਦੇ ਵਿੱਚ ਰੋਜ਼ਾਨਾ ਜਿਹੜਾ ਉਹ 2500 ਗੋਲੀ ਤੇ ਅੰਮ੍ਰਿਤਸਰ ਦੇ ਵਿੱਚ ਰੋਜ਼ਾਨਾ 2000 ਗੋਲੀ ਬਿਪਰੋਨੋਰਫਿਨ ਦੀ ਲਾਗਤ ਹੈ। ਇਹ ਬਾਕੀ ਸ਼ਹਿਰਾਂ ਦੇ ਵਿੱਚ ਵੀ ਹਾਲਾਤ ਜਿਹੜੇ ਜੀ ਉਹ ਇਹੋ ਜਿਹੇ ਬਣੇ ਹੋਏ ਨੇ ਸਾਰੇ ਜਗ੍ਹਾ ਦੇ ਉੱਤੇ। ਦੇਖੋ ਜਿਹੜੀ ਟ੍ਰੈਮਾਡੋਲ ਸੀਗੀ ਉਹਨੇ ਨਸ਼ੇੜੀ ਜਿਹੜੇ ਸੀਗੇ ਜੀ ਉਹਨਾਂ ਨੂੰ ਕਿੰਨਾ ਕੁ ਦੂਰ ਕੀਤਾ, ਇਹਦੇ ਸਰਕਾਰੀ ਅੰਕੜੇ ਤਾਂ ਨਹੀਂ ਮਿਲਦੇ, ਪਰ ਜਿਹੜੀ ਹੁਣ ਬਿਪਰੋਨੋਰਫਿਨ ਹੈ ਵੇਖਣ ਵਾਲਾ ਇਹ ਹੋਊਗਾ ਕਿ ਇਹਦੇ ਤੋੜ ਦੇ ਰੂਪ ਦੇ ਵਿੱਚ ਇਹ ਕਿੰਨਾ ਕੁ ਕੰਮ ਕਰਦੀ ਹੈ। ਉਹੀ ਗੋਲੀ ਆ ਜਿਹਦੇ ਬਾਰੇ ਇਹ ਵੀ ਕਿਹਾ ਜਾਂਦਾ ਕਿ ਨਸ਼ੇੜੀ ਕੀ ਕਰਦਾ ਹੈ, ਇਹਨੂੰ ਆਪਣੀ ਜ਼ਬਾਨ ਥੱਲੇ ਰੱਖ ਲੈਂਦਾ, ਉਹ ਚੂਸਦਾ ਨਹੀਂ ਇਹਨੂੰ,
ਬਾਹਰ ਆ ਕੇ ਉਹ ਸਾਰੀ ਕੱਢ ਲੈਂਦਾ ਸੁੱਕ ਦੇ ਨਾਲ, ਤੇ ਉਹਦੇ 'ਚ ਪਾਣੀ ਰਲਾ ਕੇ ਉਹਦੇ ਟੀਕੇ ਜਿਹੜਾ ਜੀ ਉਹ ਫਿਰ 2-3 ਜਾਣੇ ਲਾ ਦਿੰਦੇ ਆ। ਇੱਥੋਂ ਤੱਕ ਹਾਲਾਤ ਖਰਾਬ ਹੋਏ ਹੈ ਜੀ। ਤੇ ਰਾਜਜੀਤ ਤੇ ਜਲਦੀ ਹੋ ਸਕਦੀ ਹੈ ਕਾਰਵਾਈ? ਇਹ ਮੁੱਖ ਮੰਤਰੀ ਸਾਹਿਬ ਦੇ ਉੱਤੇ ਪ੍ਰੈਸ਼ਰ ਜਿਹੜਾ ਜੀ ਉਹ ਹੈ ਇਸ ਵੇਲੇ। ਸਭ ਤੋਂ ਵੱਧ ਪ੍ਰੈਸ਼ਰ ਇਸੇ ਹੀ ਗੱਲ ਦਾ ਜਿਹੜਾ ਜੀ ਉਹ ਬਣਿਆ ਹੋਇਆ। ਮੁੱਖ ਮੰਤਰੀ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਸਾਬਕਾ ਮੋਗੇ ਦੇ SSP ਰਾਜਜੀਤ ਸਿੰਘ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ, ਕਿਉਂਕਿ ਉਹਦੇ ਵਿਰੁੱਧ ਕਈ ਤਰ੍ਹਾਂ ਦੇ ਮਾਮਲੇ ਜਿਹੜੇ ਆ ਜੀ ਉਹ ਸਾਹਮਣੇ ਆ ਰਹੇ ਆ। ਮੁੱਖ ਮੰਤਰੀ ਹੋਰਾਂ ਨੇ ਇਹ ਗੱਲ ਤੋਂ ਤਾਂ ਇਨਕਾਰ ਕੀਤਾ ਕਿ ਪਿਛਲੀ ਜਿਹੜੀ ਕੈਬਨਿਟ ਮੀਟਿੰਗ ਸੀ ਉਹਦੇ ਵਿੱਚ ਰਾਜਜੀਤ ਸਿੰਘ ਦੇ ਉੱਤੇ ਕਾਰਵਾਈ ਕਰਨ ਦੇ ਮੁੱਦੇ ਨੂੰ ਲੈ ਕੇ ਚਰਚਾ ਜਿਹੜੀ ਆ ਜੀ ਉਹ ਹੋਈ ਸੀ। ਉਹ ਕਹਿੰਦੇ ਕਿ ਰਾਜਜੀਤ ਸਿੰਘ ਦਾ ਕੋਈ ਪੱਖ ਨਹੀਂ ਲਿਆ ਜਾ ਰਿਹਾ ਤੇ ਜਿਹੜੇ ਮੁੱਦਿਆਂ ਦੇ ਨਾਲ ਉਹਦਾ ਨਾਮ ਜੁੜਿਆ ਹੋਇਆ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਾਰਵਾਈ ਜਿਹੜੀ ਆ ਜੀ ਉਹ ਕੀਤੀ ਜਾਊਗੀ। ਮੁੱਖ ਮੰਤਰੀ ਨੇ ਕਿਹਾ ਕਿ ਡੋਪ ਟੈਸਟ ਨਸ਼ਿਆਂ ਦੀ ਸਮੱਸਿਆ ਦਾ ਜਿਹੜਾ ਉਹ ਕੋਈ ਹੱਲ ਨਹੀਂ ਗਾ। ਉਹ ਇਹ ਕਹਿੰਦੇ ਆ ਕਿ ਇਹਦੇ ਨਾਲ ਲੋਕਾਂ ਦੇ ਵਿੱਚ ਨਸ਼ਿਆਂ ਵਿਰੋਧੀ ਸੁਨੇਹਾ ਜਿਹੜਾ ਜੀ ਉਹ ਜਾਊਗਾ। ਉਹਨਾਂ ਨੇ ਇਹ ਵੀ ਕਿਹਾ ਕਿ ਡੋਪ ਟੈਸਟ ਕਰਾਉਣਾ ਹਰ ਇੱਕ ਦਾ ਨਿੱਜੀ ਜਿਹੜਾ ਜੀ ਉਹ ਫੈਸਲਾ ਹੈ। ਇਹ ਸਮਝਿਆ ਜਾ ਰਿਹਾ ਸੰਭਾਵੀ ਰੂਪ ਦੇ ਵਿੱਚ ਜਿਹੜੀ ਗਾਜ ਹੈ ਉਹ ਰਾਜਜੀਤ ਸਿੰਘ ਦੇ ਉੱਤੇ ਅੱਜ ਭੜਕ ਡਿੱਗ ਸਕਦੀ ਆ। ਜਿਹੜੀ STF ਦੀ ਰਿਪੋਰਟ ਸੀਗੀ ਜਿੱਥੋਂ ਇਹ ਸਾਰੀ ਕਹਾਣੀ ਸ਼ੁਰੂ ਹੋਈ ਆ, ਇੰਦਰਜੀਤ ਸਿੰਘ ਦੀ ਅਰੈਸਟ ਤੇ ਉਸ ਤੋਂ ਬਾਅਦ ਰਾਜਜੀਤ ਸਿੰਘ ਦਾ ਨਾਮ ਆ ਜਾਣਾ, ਜਿਹੜਾ ਕਿ ਪਹਿਲਾਂ ਵੀ ਚਰਚਾ ਦੇ ਵਿੱਚ ਜਿਹੜਾ ਜੀ ਉਹ ਰਿਹਾ। ਇਹ ਸਾਰੀ ਰਿਪੋਰਟ ਮੁੱਖ ਮੰਤਰੀ ਹੋਰਾਂ ਨੇ ਜਿਹੜੀ ਉਹ ਤਲਬ ਕਰ ਲਈ ਹੈ, ਜਿਹਦੇ ਕਰਕੇ ਇਹ ਸਮਝਿਆ ਜਾ ਰਿਹਾ ਕਿ ਸੰਭਾਵੀ ਰੂਪ ਦੇ ਵਿੱਚ ਜਿਹੜਾ ਇਹਦੇ ਉੱਤੇ ਰਾਜਜੀਤ ਸਿੰਘ ਜਿਹੜਾ ਸਾਬਕਾ SSP ਹੈ ਹੁਣ ਮੋਗਾ ਦਾ, ਉਹਦੇ ਉੱਤੇ ਗਾਜ ਜਿਹੜੀ ਹੈ ਜੀ ਉਹ ਡਿੱਗ ਸਕਦੀ ਹੈ। ਇਹ ਕਿੰਨੀ ਕੁ ਸਖਤ ਕਾਰਵਾਈ ਹੋ ਸਕਦੀ ਹੈ ਇਹ ਤਾਂ ਖੈਰ ਜਿਹੜਾ ਜੀ ਉਹ ਸਮਾਂ ਦੱਸੂਗਾ। ਪਰ ਇਹਨਾਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਬਾਕੀ ਅਫਸਰਾਂ ਨੂੰ ਸਖਤ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਜੇ ਉੱਪਰਲੇ ਲੈਵਲ ਦਾ ਵੀ ਆਫੀਸਰ ਜਿਹੜਾ ਆ ਉਹ ਕੋਈ ਇਹੋ ਜਿਹੇ ਕੰਮ ਦੇ ਵਿੱਚ ਜਿਹੜਾ ਲੱਗਿਆ ਹੋਇਆ ਜਾਂ ਉਹਦੀ ਇਨਵੋਲਵਮੈਂਟ ਹੈ, ਉਹਦੇ ਨਾਲ ਕਿਸੇ ਵੀ ਮਾਮਲੇ ਤੇ ਲਿਹਾਜ਼ ਨਹੀਂ ਕੀਤਾ ਜਾਊਗਾ ਜੀ। ਤੇ ਅਕਾਲੀ ਦਲ ਨੇ ਵੀ ਨਸ਼ਿਆਂ ਤੇ ਚਿੰਤਾ ਪ੍ਰਗਟਾਈ। ਅਕਾਲੀ ਦਲ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਕੜਿੱਕੀ ਹੈ। ਉਹ ਇਹਦਾ ਜੇ ਵਿਰੋਧ ਕਰਦਾ ਨਸ਼ਿਆਂ ਦਾ ਤੇ ਤਾਂ ਉਹਦੀ ਆਲੋਚਨਾ ਹੁੰਦੀ ਆ, ਜੇ ਉਹ ਚੁੱਪ ਰਹਿੰਦਾ ਤਾਂ ਉਹਦੀ ਆਲੋਚਨਾ ਹੁੰਦੀ ਹੈ। ਆ ਜਦੋਂ ਡੋਪ ਟੈਸਟ ਵਾਲਾ ਮਾਮਲਾ ਆਇਆ ਤੇ ਛਾਲਾਂ ਮਾਰਦਿਆਂ ਹੋਇਆ ਅਕਾਲੀ ਦਲ ਦੇ ਜਿਹੜੇ ਆਗੂ ਆ ਉਹ ਬਿਆਨਾਂ ਦੇ ਰੂਪ ਦੇ ਵਿੱਚ ਸਾਹਮਣੇ ਆ ਗਏ, ਜਦੋਂ ਕਿ ਪਿਛਲੇ ਦਿਨਾਂ ਤੋਂ ਉਹ ਬਿਲਕੁਲ ਮੁਕੰਮਲ ਚੁੱਪ ਧਾਰੀ ਬੈਠੇ ਸੀਗੇ ਇਸ ਮਸਲੇ ਦੇ ਉੱਤੇ। ਅਕਾਲੀ ਦਲ ਦੇ ਵੱਲੋਂ ਜਿਹੜਾ ਜੀ ਇਹ ਗੱਲ ਆਖੀ ਗਈ ਹੈ ਕਿ ਜਿਹੜਾ ਉਹ ਨਸ਼ਿਆਂ ਦੇ ਵਿਰੋਧ ਦੇ ਵਿੱਚ ਜਿਹੜਾ ਉਹ ਖੜਾ, ਉਹਨਾਂ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਹੋਰੀ ਨੇ ਉਹਨਾਂ ਨੇ ਵੀ ਇਹ ਗੱਲ ਜਿਹੜੀ ਕਹੀ ਆ ਕਿ ਸਾਰੀਆਂ ਪਾਰਟੀਆਂ ਸਾਰੀਆਂ ਧਿਰਾਂ ਜਿਹੜੀਆਂ ਨੇ ਉਹ ਰਲ ਕੇ ਇਸ ਮਾਮਲੇ ਦੇ ਉੱਤੇ ਜੇ ਕੋਈ ਕਦਮ ਚੁੱਕਣ ਤਾਂ ਇਹਦੇ ਚੰਗੇ ਨਤੀਜੇ ਨਿਕਲ ਸਕਦੇ ਆ। ਜਿਹੜਾ ਇਹ ਡੋਪ ਟੈਸਟ ਹੈ ਉਹਦੇ ਬਾਰੇ ਵੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਕਿ ਇਹਦੇ ਨਾਲ ਕੁਝ ਵੀ ਜਿਹੜਾ ਜੀ ਉਹ ਨਹੀਂ ਹੋਣਾ। ਉਹਨਾਂ ਨੇ ਕਿਹਾ ਕਿ ਜਿਹੜੇ ਗੰਭੀਰ ਮੁੱਦੇ ਨੇ ਇਹਨਾਂ ਦੇ ਉੱਤੇ ਸੌੜੀ ਰਾਜਨੀਤੀ ਨਾ ਕੀਤੀ ਜਾਵੇ, ਪੰਜਾਬ ਦਾ ਹੋਰ ਨੁਕਸਾਨ ਨਾ ਕੀਤਾ ਜਾਵੇ। ਜਿਹੜਾ ਮਤਾ ਪਾਸ ਕੀਤਾ ਇੱਕ ਅਕਾਲੀ ਦਲ ਨੇ ਉਹਦੇ ਵਿੱਚ ਨਸ਼ੇ ਨਾਲ ਪੰਜਾਬ ਦੇ ਵਿੱਚ ਹੋਣ ਵਾਲੀਆਂ ਮੌਤਾਂ ਦੀ ਵੱਧ ਰਹੀ ਗਿਣਤੀ ਦੇ ਉੱਤੇ ਚਿੰਤਾ ਪ੍ਰਗਟ ਜਿਹੜੀ ਆ ਜੀ ਉਹ ਕੀਤੀ ਗਈ ਆ। ਇਹ ਕਿਹਾ ਗਿਆ ਕਿ ਮੌਜੂਦਾ ਸਰਕਾਰ ਨਸ਼ਿਆਂ ਦੇ ਵਪਾਰ ਨੂੰ ਨੱਥ ਪਾਉਣ ਦੇ ਵਿੱਚ ਫੇਲ ਰਹੀ ਆ ਤੇ ਉਹਦੇ ਵੱਲੋਂ ਆਪਣੀ ਅਸਫਲਤਾ ਤੋਂ ਧਿਆਨ ਪਾਸੇ ਕਰਾਉਣ ਲਈ ਮੁੱਖ ਮੁੱਦੇ ਤੋਂ ਲੋਕਾਂ ਦਾ ਧਿਆਨ ਜਿਹੜਾ ਉਹ ਹਟਾਇਆ ਜਾ ਰਿਹਾ। ਪਰ ਜਦੋਂ ਅਕਾਲੀ ਦਲ ਜਿਹੜਾ ਉਹ ਨਸ਼ਿਆਂ ਦੇ ਵਿਰੋਧ ਦੀ ਗੱਲ ਕਰਦਾ ਤੇ ਸਵਾਲ ਸਭ ਤੋਂ ਵੱਡਾ ਖੜਾ ਹੋ ਜਾਂਦਾ ਹੈ ਕਿ ਇਹ ਕਦੋਂ ਉੱਗੇ ਤੇ ਕਦੋਂ ਦਿਓ ਬਣ ਗਏ। ਇਹਦਾ ਜਵਾਬ ਅਕਾਲੀ ਦਲ ਨਹੀਂ ਦਿੰਦਾ। ਕਮ ਸੇ ਕਮ ਮੌਜੂਦਾ ਸਰਕਾਰ ਦੇ ਹੱਕ ਦੇ ਵਿੱਚ ਇੱਕ ਗੱਲ ਤਾਂ ਜਾਂਦੀ ਆ ਕਿ ਉਹ ਇਹ ਮੰਨ ਰਹੇ ਆ ਕਿ ਪੰਜਾਬ ਦੇ ਵਿੱਚ ਨਸ਼ੇ ਆ, ਉਹ ਇਹ ਵੀ ਮੰਨ ਰਹੇ ਆ ਕਿ ਰੋਜ਼ ਹੋ ਰਹੀਆਂ ਜਿਹੜੀਆਂ ਮੌਤਾਂ ਨੇ ਉਹ ਖਤਰਨਾਕ ਨੇ, ਇਹਦੇ ਵਾਸਤੇ ਕੁਝ ਕਦਮ ਵੀ ਪੁੱਟ ਰਹੇ ਆ। ਜਦੋਂ ਕਿ ਪਿਛਲੀ ਸਰਕਾਰ ਦੇ ਦੌਰਾਨ ਜੇ ਕੋਈ ਬੋਲਦਾ ਸੀ ਉਹਨੂੰ ਹੀ ਚੁੱਪ ਕਰਾਉਣ ਦੇ ਵਾਸਤੇ, ਉਹਨੂੰ ਹੀ ਨੱਪਣ ਦੇ ਵਾਸਤੇ, ਉਹਦੇ ਤੇ ਹੀ ਕੇਸ ਦਰਜ ਕਰਨ ਦੇ ਵਾਸਤੇ ਅਕਾਲੀ ਦਲ ਵਾਲੇ ਜਿਹੜਾ ਜੀ ਉਹ ਭੱਜ ਪੈਂਦੇ ਸੀਗੇ ਔਰ ਬੋਲਣ ਹੀ ਨਹੀਂ ਸੀ ਦਿੰਦੇ। ਇੱਕੋ ਹੀ ਗੱਲ ਕਹਿੰਦੇ ਰਹੇ ਕਿ ਪੰਜਾਬ ਦੇ ਵਿੱਚ ਨਸ਼ੇ ਹੈ ਹੀ ਨਹੀਂ। ਕਦੀ ਕੋਈ ਰਿਪੋਰਟ ਚੁੱਕ ਕੇ ਲੈ ਆਉਂਦੇ ਸੀ, ਕਦੀ ਕੋਈ ਰਿਪੋਰਟ ਜਿਹੜੀ ਉਹ ਚੁੱਕ ਕੇ ਲੈ ਆਉਂਦੇ ਸੀ। ਹੁਣ ਇਹ ਨਸ਼ੇ ਕੋਈ ਸਾਲ ਦੇ ਵਿੱਚ ਜਾਂ 1.5 ਸਾਲ ਦੇ ਵਿੱਚ ਨਹੀਂ ਆਏ, ਮੌਜੂਦਾ ਸਰਕਾਰ ਨੂੰ ਇਹ ਵਿਰਸੇ 'ਚ ਮਿਲੇ ਆ ਔਰ ਪਿਛਲੀ ਸਰਕਾਰ ਨੇ ਇਹਨਾਂ ਦੇ ਉੱਤੇ ਕਿਉਂਕਿ ਕਾਰਵਾਈ ਕੋਈ ਨਹੀਂ ਕੀਤੀ, ਬਲਕਿ ਜਿਹੜੇ ਕਾਰਵਾਈ ਦੀ ਮੰਗ ਕਰਦੇ ਸੀਗੇ ਉਹਨਾਂ ਨੂੰ ਦਬਾਉਣ ਦੇ ਵਿੱਚ ਲੱਗੇ ਰਹੇ, ਜਿਹਦੇ ਕਰਕੇ ਇੱਥੋਂ ਤੱਕ ਜਿਹੜੇ ਆ ਜੀ ਇਹ ਫੈਲ ਗਏ ਜੀ।
ਤੇ ਬਰਗਾੜੀ ਕਾਂਡ ਸੰਬੰਧੀ CBI ਵੱਲੋਂ ਪ੍ਰੇਮੀਆਂ ਤੋਂ ਪੁੱਛਗਿੱਛ। CBI ਦੀ ਟੀਮ ਨੇ ਬਰਗਾੜੀ ਕਾਂਡ ਮਾਮਲੇ ਦੇ ਵਿੱਚ ਡੇਰਾ ਸਿਰਸਾ ਦੇ 3 ਮੈਂਬਰਾਂ ਤੋਂ ਪੁੱਛਗਿੱਛ ਜਿਹੜੀ ਆ ਉਹ ਸ਼ੁਰੂ ਕੀਤੀ ਆ। CBI ਨੇ ਪ੍ਰੋਡਕਸ਼ਨ ਵਾਰੰਟ ਤੇ ਫਰੀਦਕੋਟ ਜੇਲ੍ਹ ਚੋਂ 3 ਡੇਰਾ ਪ੍ਰੇਮੀ ਹਿਰਾਸਤ ਦੇ ਵਿੱਚ ਲਏ ਆ। ਤਿੰਨੋਂ ਪੈਰੋਕਾਰਾਂ ਦਾ 13 ਜੁਲਾਈ ਤੱਕ ਦਾ ਪੁਲਿਸ ਰਿਮਾਂਡ ਵੀ ਲਿਆ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਬਰਗਾੜੀ ਕਾਂਡ ਮਾਮਲੇ ਨੂੰ ਆਪਣੇ ਤੌਰ ਤੇ ਸੁਲਝਾ ਲਿਆ ਤੇ ਹੁਣ ਵਾਰੀ CBI ਦੀ ਹੈ। ਵਿਸ਼ੇਸ਼ ਜਾਂਚ ਟੀਮ ਦੀ ਪੁੱਛਗਿੱਛ ਪਿੱਛੋਂ ਡੇਰਾ ਸਿਰਸਾ ਦੇ 10 ਪੈਰੋਕਾਰਾਂ ਨੂੰ 19 ਜੂਨ ਨੂੰ ਫਰੀਦਕੋਟ ਜੇਲ੍ਹ ਭੇਜਿਆ ਗਿਆ ਸੀਗਾ, ਜਿੱਥੋਂ CBI ਟੀਮ ਨੇ ਮਹਿੰਦਰਪਾਲ ਬਿੱਟੂ, ਸਨੀ ਤੇ ਸ਼ਕਤੀ ਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆ। CBI ਦੀ ਟੀਮ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਦੇ ਵਿੱਚ ਫਰੀਦਕੋਟ ਜੇਲ੍ਹ ਦੇ ਵਿੱਚ ਪਹੁੰਚੀ, ਜਿੱਥੇ ਪ੍ਰੋਡਕਸ਼ਨ ਵਾਰੰਟ ਪਹਿਲਾਂ ਹੀ ਪਹੁੰਚ ਚੁੱਕੇ ਸੀਗੇ। ਇਸ ਟੀਮ ਨੇ ਮਗਰੋਂ ਤਿੰਨੋਂ ਪੈਰੋਕਾਰਾਂ ਨੂੰ CBI ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ। ਹੁਣ CBI ਟੀਮ ਦੇ ਵੱਲੋਂ ਬਰਗਾੜੀ ਕਾਂਡ ਦੇ ਸੱਚ ਨੂੰ ਛਾਣਿਆ ਜਾਊਗਾ। CBI ਨੇ ਮੁੱਢਲੀ ਛਾਣਬੀਣ ਮਗਰੋਂ ਤਿੰਨੋਂ ਪੈਰੋਕਾਰਾਂ ਨੂੰ ਨਿਸ਼ਾਨੇ ਤੇ ਰੱਖਿਆ। ਪੁੱਛਗਿੱਛ ਦੇ ਆਧਾਰ ਦੇ ਉੱਤੇ ਦੂਜੇ ਪੈਰੋਕਾਰਾਂ ਨੂੰ ਵੀ CBI ਪ੍ਰੋਡਕਸ਼ਨ ਵਾਰੰਟ ਤੇ ਲਿਜਾ ਸਕਦੀ ਹੈ, ਜਦੋਂ ਕਿ ਜਿਹੜੀ ਜਾਂਚ ਟੀਮ ਅਜੇ ਮੁੱਖ ਸੂਤਰਧਾਰ ਮਹਿੰਦਰਪਾਲ ਬਿੱਟੂ ਦੇ ਉੱਤੇ ਕੇਂਦਰਿਤ ਜਿਹੜੀ ਆ ਉਹ ਰਹਿ ਰਹੀ ਹੈ। 1 ਜੂਨ 15 ਨੂੰ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਗੁਰਦੁਆਰਾ ਸਾਹਿਬ ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਸੀ। 12 ਅਕਤੂਬਰ ਨੂੰ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜੇ ਹੋਏ ਮਿਲੇ ਸੀਗੇ। ਉਦੋਂ ਬਾਅਦ ਬਰਗਾੜੀ ਦੇ ਵਿੱਚ ਡੇਰਾ ਸਿਰਸਾ ਦੇ ਨਾਮ ਹੇਠ ਪੋਸਟਰ ਵੀ ਲੱਗੇ ਸੀਗੇ। SIT ਜਿਹੜੀ ਸੀ ਉਹਨੇ ਕਾਫੀ ਹੱਦ ਤੱਕ ਰਿਪੋਰਟ ਆਪਣੀ ਜਿਹੜੀ ਆ ਜੀ ਉਹ ਮੁਕੰਮਲ ਕਰ ਲਈ ਸੀਗੀ। ਹੁਣ ਵੇਖਦੇ ਆ ਕਿ CBI ਜਿਹੜੀ ਆ ਜੀ ਇਸ ਰਿਪੋਰਟ ਤੋਂ ਅੱਗੇ ਤੁਰਦੀ ਆ, ਕਿੱਥੋਂ ਤੱਕ ਜਾਂਦੀ ਆ ਔਰ ਕਿੰਨਾ ਸਮਾਂ ਲੈਂਦੀ ਆ ਜੀ। ਤੇ ਕੇਜਰੀਵਾਲ ਸਰਕਾਰ ਤੇ ਕੇਂਦਰ ਦਾ ਟਕਰਾਓ ਅਜੇ ਵੀ ਜਾਰੀ। ਉਮੀਦ ਕੀਤੀ ਜਾ ਰਹੀ ਸੀਗੀ ਕਿ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆ ਉਹ ਆਉਣ ਤੋਂ ਬਾਅਦ ਸਾਰਾ ਕੁਝ ਜਿਹੜਾ ਵੀ ਉਹ ਠੀਕ ਠਾਕ ਹੋ ਜਾਊਗਾ, ਪਰ ਏਦਾਂ ਕੁਝ ਹੋਇਆ ਨਹੀਂ। ਉਪ ਰਾਜਪਾਲ ਤੇ ਦਿੱਲੀ ਸਰਕਾਰ ਦੇ ਦਰਮਿਆਨ ਅਧਿਕਾਰਾਂ ਦਾ ਮਾਮਲਾ ਸੁਲਝਦਾ ਵਿਖਾਈ ਨਹੀਂ ਦੇ ਰਿਹਾ। ਦਿੱਲੀ ਦੇ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦੇ ਦਿੱਤੇ ਗਏ ਫੈਸਲੇ ਦੀ ਖੁੱਲ੍ਹੇਆਮ ਹੱਦ ਤੱਕ ਕੀਤੀ ਜਾ ਰਹੀ ਹੈ। ਅਧਿਕਾਰਾਂ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਦੇ ਦਰਮਿਆਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਵੱਲੋਂ ਅਨਿਲ ਬੈਜਲ ਦੇ ਨਾਲ ਜਿਹੜੇ ਉਪ ਰਾਜਪਾਲ ਹੈ ਉਹਦੇ ਨਾਲ ਮੁਲਾਕਾਤ ਕੀਤੀ ਗਈ। ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਸਰਕਾਰ ਦੇ ਉੱਤੇ ਹੱਲਾ ਬੋਲਿਆ। ਸੁਪਰੀਮ ਕੋਰਟ ਦੇ ਫੈਸਲੇ ਮਗਰੋਂ ਉਹਨਾਂ ਦੀ LG ਦੇ ਨਾਲ ਇਹ ਪਹਿਲੀ ਮੁਲਾਕਾਤ ਸੀਗੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਪ ਰਾਜਪਾਲ ਇਸ ਗੱਲ ਲਈ ਰਾਜੀ ਨੇ ਕਿ ਉਹਨਾਂ ਕੋਲ ਦਿੱਲੀ ਸਰਕਾਰ ਦੀ ਫਾਈਲ ਨਾ ਭੇਜੀ ਜਾਵੇ, ਪਰ ਉਹ ਸਰਵਿਸ ਸੰਬੰਧੀ ਮਾਮਲੇ ਖੁਦ ਕੋਲ ਰੱਖਣਾ ਚਾਹੁੰਦੇ ਆ ਤੇ ਉਪ ਰਾਜਪਾਲ ਇਸ ਗੱਲ ਲਈ ਸਹਿਮਤ ਨਹੀਂ ਕਿ ਸੇਵਾ ਵਿਭਾਗ ਦਾ ਕੰਟਰੋਲ ਦਿੱਲੀ ਸਰਕਾਰ ਨੂੰ ਦਿੱਤਾ ਜਾਵੇ। ਉਹਨਾਂ ਨੇ ਦੱਸਿਆ ਕਿ LG ਨੇ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਵੱਲੋਂ ਜਾਰੀ ਆਰਡੀਨੈਂਸ ਤਹਿਤ ਕੰਮ ਕਰ ਰਹੇ ਆ। ਮੁੱਖ ਮੰਤਰੀ ਨੇ ਦੋਸ਼ ਇਹ ਲਾਇਆ ਕਿ ਕੇਂਦਰ ਸਰਕਾਰ ਦੇ ਵੱਲੋਂ ਖੁੱਲ੍ਹੇਆਮ ਆਖਿਆ ਜਾ ਰਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਨੂੰ ਨਹੀਂ ਮੰਨੂਗੀ ਤੇ ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੰਨਣ ਤੋਂ ਹੀ ਜਿਹੜੀ ਆ ਉਹ ਨਾ ਕਰ ਦਿੱਤੀ ਹੈ। ਇਹ ਵੀ ਪਤਾ ਲੱਗਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਹੋਰਾਂ ਤੋਂ ਸਮਾਂ ਜਿਹੜਾ ਜੀ ਉਹ ਮੰਗਿਆ ਤਾਂ ਕਿ ਉਹਨਾਂ ਨੂੰ ਇਹਦੀ ਜਿਹੜੀ ਆ ਉਹ ਜਾਣਕਾਰੀ ਦੇ ਸਕਣ। ਸਮਝਿਆ ਜਾ ਰਿਹਾ ਹੈ ਕਿ ਦਿੱਲੀ ਦੀ ਸਰਕਾਰ ਮੁੜ ਕੇ ਸੁਪਰੀਮ ਕੋਰਟ ਦਾ ਰੁਖ ਕਰੂਗੀ, ਪਰ ਉਹ ਆਪਣਾ ਕੇਸ ਜਿਹੜਾ ਉਹ ਮਜ਼ਬੂਤ ਕਰਕੇ ਸੁਪਰੀਮ ਕੋਰਟ ਦੇ ਵਿੱਚ ਜਾਣਾ ਚਾਹੁੰਦੀ ਹੈ ਤਾਂ ਕਿ ਉੱਥੇ ਕਿਸੇ ਕਿਸਮ ਦੀ ਕੋਈ ਢਿੱਲ ਜਿਹੜੀ ਆ ਉਹ ਨਾ ਦਿਸੇ ਜੀ। ਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਡੋਪ ਟੈਸਟ ਦੇ ਵਿਰੋਧ 'ਚ ਨਿਕਲੇ। ਪੰਜਾਬ ਸਰਕਾਰ ਨੇ ਇੱਕ ਫੈਸਲਾ ਪਿਛਲੇ ਦਿਨੀ ਕੀਤਾ ਕਿ ਪੰਜਾਬ ਸਰਕਾਰ ਦੇ ਸਾਰੇ ਮੁਲਾਜ਼ਮ ਤੇ ਪੁਲਿਸ ਵਾਲੇ ਜਿਹੜੇ ਆ ਉਹਨਾਂ ਦਾ ਡੋਪ ਟੈਸਟ ਕੀਤਾ ਜਾਊਗਾ। ਇਹ ਡੋਪ ਟੈਸਟ ਜਿਹੜਾ ਜੀ ਜਦੋਂ ਭਰਤੀਆਂ ਹੋਣੀਆਂ ਉਦੋਂ ਤੇ ਜਦੋਂ ਤਰੱਕੀਆਂ ਹੋਣੀਆਂ ਉਦੋਂ ਜਿਹੜਾ ਜੀ ਉਹ ਕੀਤਾ ਜਾਣਾ। ਪੰਜਾਬ ਦੇ ਮੁਲਾਜ਼ਮਾਂ ਦੇ ਵੱਲੋਂ ਸਰਕਾਰ ਦੀ ਵਾਅਦਾ ਖਿਲਾਫੀ ਦੇ ਵਾਸਤੇ ਸੂਬੇ ਭਰ ਦੇ ਵਿੱਚ ਰੋਸ ਰੈਲੀਆਂ ਜਿਹੜੀਆਂ ਦੀ ਉਹ ਕੀਤੀਆਂ ਗਈਆਂ। ਇਹਦੇ ਵਿੱਚ ਨਸ਼ਿਆਂ ਨੂੰ ਠੱਲ ਪਾਉਣ ਲਈ ਸਰਕਾਰੀ ਮੁਲਾਜ਼ਮਾਂ ਦੇ ਡੋਪ ਟੈਸਟ ਕਰਾਉਣ ਦੇ ਫੈਸਲੇ ਤੇ ਜਿਹੜਾ ਜੀ ਉਹ ਵਿਰੋਧ ਕੀਤਾ ਗਿਆ। ਮੁਕਤਸਰ, ਸੰਗਰੂਰ ਤੇ ਦੁਆਬੇ ਦੇ ਡਿਸਟ੍ਰਿਕਟ ਦੇ ਵਿੱਚ ਇਹ ਰੈਲੀਆਂ ਹੋਈਆਂ। ਇਹ ਵੀ ਆਖਿਆ ਗਿਆ ਕਿ 17 ਜੁਲਾਈ ਤੱਕ ਚੱਲਣਗੀਆਂ। ਇਹ ਰੈਲੀਆਂ ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਤੇ ਸਰਕਾਰ ਦੇ ਵੱਲੋਂ ਨਵੇਂ ਮੁਲਾਜ਼ਮਾਂ ਤੇ ਪਾਏ ਜਾ ਰਹੇ ਦਬਾਅ ਦੇ ਰੋਸ ਦੇ ਵਜੋਂ ਜਿਹੜੀਆਂ ਵੀ ਉਹ ਕੀਤੀਆਂ ਜਾ ਰਹੀਆਂ ਨੇ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਪੰਜਾਬ ਬਿਜਲੀ ਬੋਰਡ ਫੈਡਰੇਸ਼ਨ, ਪੰਜਾਬ ਰੋਡਵੇਜ਼ ਮੁਲਾਜ਼ਮ, ਪੰਜਾਬ ਕਲਾਸ 4 ਗੌਰਮੈਂਟ ਇੰਪਲਾਈਜ਼ ਯੂਨੀਅਨ, ਪੰਜਾਬ ਗੌਰਮੈਂਟ ਸਕੂਲ ਟੀਚਰਜ਼ ਯੂਨੀਅਨ, ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਤੇ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਇਹ ਜਿਹੜੀਆਂ ਜੀ ਉਹ ਰੈਲੀਆਂ ਕੀਤੀਆਂ ਜਾ ਰਹੀਆਂ ਨੇ।
ਇਹ ਜਿਹੜੇ ਆਗੂ ਆ ਉਹ ਇਹ ਕਹਿੰਦੇ ਆ ਕਿ ਸਰਕਾਰ ਵੱਡੇ ਸਰਮਾਏਦਾਰਾਂ, ਜ਼ਗੀਰਦਾਰਾਂ ਤੇ ਟਰਾਂਸਪੋਰਟ ਬੱਸ ਆਪਰੇਟਰਾਂ ਨੂੰ ਦਿੱਤੀਆਂ ਟੈਕਸ ਰਿਆਇਤਾਂ ਵਾਪਸ ਲੈਣ ਦੀ ਥਾਂ ਮੁਲਾਜ਼ਮਾਂ ਦਾ ਗਲਾ ਘੁੱਟਣ ਵੱਲ ਨੂੰ ਤੁਰ ਪਈਆਂ ਨੇ। ਇਹਨਾਂ ਨੇ ਇੱਕ ਬਿਆਨ ਦੇ ਵਿੱਚ ਵੀ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਫੜਨ ਦੀ ਬਜਾਏ ਮੁਲਾਜ਼ਮਾਂ ਦੇ ਟੈਸਟ ਕਰਾ ਕੇ ਸਰਕਾਰ ਗਲਤ ਫੈਸਲਾ ਲੈ ਰਹੀ ਹੈ, ਜਿਹਦੇ ਕਰਕੇ ਮੁਲਾਜ਼ਮਾਂ ਦੇ ਵਿੱਚ ਵੱਡਾ ਰੋਸ ਹੈ। ਮੁਲਾਜ਼ਮਾਂ ਦੇ ਡੋਪ ਟੈਸਟ ਤੇ ਪੰਜਾਬ ਸਰਕਾਰ ਦੇ ਫੈਸਲੇ ਨਾਲ ਮੁਲਾਜ਼ਮਾਂ ਨੂੰ ਖਾਮਖਾ ਜਿਹੜਾ ਉਹ ਬਦਨਾਮ ਕੀਤਾ ਜਾ ਰਿਹਾ ਹੈ। ਇਹਨਾਂ ਦਾ ਕਹਿਣਾ ਹੈ ਕਿ ਮੁਲਾਜ਼ਮ ਇਸ ਫੈਸਲੇ ਨੂੰ ਨਹੀਂ ਮੰਨਣਗੇ ਕਿਉਂਕਿ ਇਹ ਸੇਵਾ ਨਿਯਮਾਂ ਦੇ ਵਿਰੁੱਧ ਹੈ। ਜਦੋਂ ਜਿਹੜੇ ਮੁਲਾਜ਼ਮ ਜਿਹੜੇ ਜੀ ਉਹ ਨਿਕਲ ਪਏ ਆ, ਹਾਲਾਂਕਿ ਪੁਲਿਸ ਜਿਹੜੀ ਆ ਉਹ ਓਪਨਲੀ ਇਹਦਾ ਵਿਰੋਧ ਨਹੀਂ ਕਰ ਰਹੀ, ਪਰ ਇਹ ਕਿਹਾ ਜਾ ਰਿਹਾ ਹੈ ਕਿ ਅੰਦਰ ਜਿਹੜੀ ਸੁਗਬਗਾਹਟ ਹੈ ਉਹ ਪੁਲਿਸ ਦੇ ਵੀ ਤੁਰ ਪਈ ਆ ਕਿ ਉਹਨਾਂ ਦਾ ਡੋਪ ਟੈਸਟ ਕਿਉਂ। ਜੀ ਜੀ, ਤੇ ਬਲਤੇਜ ਬੰਨੂ ਜੀ ਬਹੁਤ ਬਹੁਤ ਧੰਨਵਾਦ ਕਰਦੇ ਜੀ ਸਾਡੇ ਨਾਲ ਜੁੜਨ ਲਈ ਅਤੇ ਪੰਜਾਬ ਤੋਂ ਇਹ ਖਬਰਾਂ ਸਾਂਝੀਆਂ ਕਰਨ ਲਈ ਬਹੁਤ ਬਹੁਤ ਧੰਨਵਾਦ ਕਰਦੇ ਜੀ ਤੁਹਾਡਾ। ਮਿਹਰਬਾਨੀ ਜੀ, ਧੰਨਵਾਦ ਜੀ। ਤੇ ਸਰੋਤਿਓ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ ਜੀ ਪੰਜਾਬ ਤੋਂ, ਭਾਰਤ ਤੋਂ, ਤੇ ਦੱਸਦੇ ਨੇ ਸਾਨੂੰ ਉੱਥੋਂ ਦੀਆਂ ਖਬਰਾਂ। ਤੇ ਹੁਣ ਅਸੀਂ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਤੇ ਮਿਲਾਂਗੇ ਅਗਲੇ ਬੁਲੇਟਿਨ ਦੇ ਵਿੱਚ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।